ਬਾਈਬਲ ਕਲਾਂ ਗੋਲੀकांड ਕੇਸ ਫਰੀਦਕੋਟ ਤੋਂ ਚੰਡੀਗੜ੍ਹ ਟ੍ਰਾਂਸਫਰ। ਕਿਸਾਨਾਂ ਵੱਲੋਂ 2 ਜੂਨ ਨੂੰ ਸ਼ੰਭੂ ਮੋਰਚੇ ਤੇ ਵੱਡੇ ਇਕੱਠ ਦਾ ਐਲਾਨ। 6 ਜੂਨ ਦੇ ਘੱਲੂਘਾਰੇ ਸ਼ਹੀਦੀ ਦਿਹਾੜੇ ਨੂੰ 2 ਵੱਖ ਥਾਵਾਂ ਤੇ ਮਨਾਉਣ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਵੱਡਾ ਬਿਆਨ। ਬਾਈਬਲ ਕਲਾਂ ਗੋਲੀकांड ਨੂੰ ਲੈ ਕੇ ਵੱਡੀ ਖਬਰ ਆਈ ਹੈ। ਬਾਈਬਲ ਕਲਾਂ ਗੋਲੀकांड ਕੇਸ ਹੁਣ ਚੰਡੀਗੜ੍ਹ ਵਿੱਚ ਚੱਲੇਗਾ। ਹਾਈ ਕੋਰਟ ਨੇ ਟ੍ਰਾਇਲ ਕੇਸ ਫਰੀਦਕੋਟ ਤੋਂ ਚੰਡੀਗੜ੍ਹ ਟ੍ਰਾਂਸਫਰ ਕਰ ਦਿੱਤਾ ਹੈ। ਕੋਰਟ ਦੇ ਫੈਸਲੇ ਤੋਂ ਬਾਅਦ ਬੇਅਦਬੀ ਕਾਂਡ ਦੇ ਇਨਸਾਫ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਸੁਖਰਾਜ ਸਿੰਘ ਨਿਆਮੀਵਾਲਾ ਨੇ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਲਾਨਤ ਹੈ ਸਾਰੇ ਸਿਸਟਮ ਤੇ ਜਿੱਥੇ ਦੋਸ਼ੀਆਂ ਦੀਆਂ ਅਰਜ਼ੀਆਂ ਤੇ ਸੁਣਵਾਈਆਂ ਕੀਤੀਆਂ ਜਾਂਦੀਆਂ ਹਨ। ਜਿੱਥੇ ਦੋਸ਼ੀਆਂ ਨੂੰ ਜੇਲ੍ਹਾਂ ਵਿੱਚ ਰੱਖਣਾ ਚਾਹੀਦਾ ਹੈ ਉੱਥੇ ਉਹਨਾਂ ਦੀਆਂ ਗੱਲਾਂ ਸੁਣੀਆਂ ਜਾ ਰਹੀਆਂ ਹਨ ਤੇ ਉਹਨਾਂ ਦੀ ਸੁਵਿਧਾ ਅਨੁਸਾਰ ਕੇਸ ਟ੍ਰਾਂਸਫਰ ਕੀਤਾ ਗਿਆ। ਬਾਈਬਲ ਕਲਾਂ ਦੇ ਵਿੱਚ ਜਿਹੜਾ ਅੱਜ ਸਰਕਾਰ ਵੱਲੋਂ ਜਾਂ ਅਦਾਲਤਾਂ ਵੱਲੋਂ ਫੈਸਲਾ ਆਇਆ ਬਹੁਤ ਹੀ ਘਟੀਆ ਨਿੰਦਣਯੋਗ ਆ। ਜਿਹੜੀ ਜਿੰਨੇ ਸ਼ਬਦਾਂ ਦੇ ਵਿੱਚ ਉਹਦੀ ਨਿਖੇਧੀ ਕੀਤੀ ਜਾਵੇ, ਜਿੰਨਾ ਉਹਦਾ ਰੋਸ ਕੀਤਾ ਜਾਵੇ ਉਹਨਾਂ ਹੀ ਥੋੜਾ। ਇੱਕ ਦੋਸ਼ੀ ਦੀ ਐਪਲੀਕੇਸ਼ਨ ਦੇ ਉੱਤੇ, ਉਹ ਵੀ ਉਸ ਦੋਸ਼ੀ ਦੀ ਐਪਲੀਕੇਸ਼ਨ ਤੇ ਜਿਨ੍ਹਾਂ ਨੇ ਸ਼ਰੇਆਮ ਗੋਲੀਆਂ ਮਾਰ ਕੇ ਸਾਡੇ ਬੰਦੇ ਮਾਰੇ ਆ। ਮੇਰੇ ਪਿਤਾ ਜੀ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਨੂੰ ਗੋਲੀਆਂ ਮਾਰੀਆਂ ਅਤੇ ਦੂਜੇ ਵੀਰ ਗੁਰਜੀਤ ਸਿੰਘ ਸਰਾਵਾਂ ਨੂੰ ਬਾਈਬਲ ਕਲਾਂ ਦੇ ਵਿੱਚ ਜਿਹੜੀਆਂ ਗੋਲੀਆਂ ਮਾਰ ਕੇ ਸ਼ਹੀਦ ਕੀਤਾ। ਸੋ ਉਹਨਾਂ ਲੋਕਾਂ ਦੀਆਂ ਅਰਜ਼ੀਆਂ ਦੇ ਉੱਤੇ ਸਰਕਾਰਾਂ ਜਾਂ ਸਿਸਟਮ ਸੁਣਵਾਈ ਕਰਦਾ। ਪਹਿਲਾਂ 4 ਦਿਨ ਪਹਿਲਾਂ ਉਸ ਬਲਾਤਕਾਰੀ ਦੇ ਸਬੰਧ ਦੇ ਵਿੱਚ ਇੱਕ ਪਟੀਸ਼ਨ ਸੀਗੀ ਜਿਹਦਾ ਕੇਸ ਟ੍ਰਾਂਸਫਰ ਕੀਤਾ ਜਾਂਦਾ ਚੰਡੀਗੜ੍ਹ, ਉਹ ਹੋਇਆ। ਸੋ ਅੱਜ ਇੱਕ ਦੋਸ਼ੀ ਦੀ ਐਪਲੀਕੇਸ਼ਨ ਤੇ ਸੁਣਵਾਈ ਹੋਈ ਹੈ ਕਿ ਬਾਈਬਲ ਕਲਾਂ ਦਾ ਕੇਸ ਆ ਜਿਹੜਾ ਚੰਡੀਗੜ੍ਹ ਟ੍ਰਾਂਸਫਰ ਕੀਤਾ ਜਾ ਰਿਹਾ, ਇਸ ਗੱਲ ਦੇ ਲਈ ਕਿ ਉਹਨੂੰ ਖਤਰਾ। ਸਾਡੇ ਇੱਥੇ 100 ਤੋਂ 150 ਤੋਂ ਵੱਧ ਗਵਾਹ ਨੇ ਜਿਹੜੇ ਬਾਈਬਲ ਕਲਾਂ ਦੇ ਨੇ, ਕੋਟਕਪੂਰਾ ਦੇ ਨੇ, ਜਿਹੜੇ ਬਾਈਬਲ ਕਲਾਂ ਦੇ ਨਾਲ ਦੇ ਆਸੇ-ਪਾਸੇ ਦੇ ਪਿੰਡਾਂ ਦੇ ਨੇ, ਬਰਗਾੜੀ ਪਿੰਡਾਂ ਦੇ ਨੇ। ਉਹ ਗਵਾਹਾਂ ਨੂੰ ਫਰੀਦਕੋਟ 25 ਕਿਲੋਮੀਟਰ ਪੈਂਦਾ। ਗਵਾਹੀਆਂ ਦੇ ਲਈ ਉਹਨਾਂ ਨੂੰ ਉੱਥੇ ਜਾਣਾ ਠੀਕ ਰਹੂਗਾ ਕਿ 250 ਕਿਲੋਮੀਟਰ ਚੰਡੀਗੜ੍ਹ ਠੀਕ ਰਹੂਗਾ। ਜਿਹੜੇ ਬੰਦੇ ਨੂੰ ਜੇਲ੍ਹਾਂ 'ਚ ਰੱਖਣਾ ਚਾਹੀਦਾ, ਜਿਹੜੇ ਬੰਦੇ ਦੀਆਂ ਜਗ੍ਹਾ ਜੇਲ੍ਹਾਂ, ਜਿਨ੍ਹਾਂ ਨੂੰ ਜੇਲ੍ਹਾਂ 'ਚ ਬੰਦ ਕਰਨਾ ਚਾਹੀਦਾ, ਉਹਨਾਂ ਦੀਆਂ ਐਪਲੀਕੇਸ਼ਨਾਂ ਤੇ ਸੁਣਵਾਈਆਂ ਕਰਕੇ ਕੇਸ ਨੂੰ ਚੰਡੀਗੜ੍ਹ ਟ੍ਰਾਂਸਫਰ ਕੀਤਾ ਜਾ ਰਿਹਾ। ਸੋ ਕਿੱਥੋਂ ਦਾ ਇਨਸਾਫ ਹੋਇਆ? ਅਸੀਂ ਇਸ ਸਰਕਾਰ ਨੂੰ ਅੱਜ ਵੀ ਕਹਿੰਦੇ ਆ ਤੇ ਲੋਕਾਂ ਨੂੰ ਵੀ ਦਰਖਾਸਤ ਕਰਦੇ ਆ ਕਿ ਫੈਸਲਾ ਤੁਸੀਂ ਕਰਨਾ। ਅੱਜ ਵੋਟਾਂ ਦੇ ਨੇੜੇ ਉਹ ਚੀਜ਼ ਆਈ ਆ, ਅੱਜ ਇਲੈਕਸ਼ਨਾਂ ਦੇ ਨੇੜੇ ਇਹ ਫੈਸਲੇ ਆਏ ਆ ਤੇ ਕੀ ਸਰਕਾਰ ਦੇ ਵਕੀਲ ਸੁੱਤੇ ਪਏ ਆ? ਕੀ ਐਡਵੋਕੇਟ ਜਨਰਲ ਸੁੱਤੇ ਪਏ ਆ? 24 ਘੰਟੇ 'ਚ ਇਨਸਾਫ ਦੇਣ ਵਾਲੀ ਸਰਕਾਰ ਅੱਜ ਇਹਨਾਂ ਚੀਜ਼ਾਂ ਤੇ ਲੋਕਾਂ ਨੂੰ ਗੁੰਮਰਾਹ ਕਰਨ, ਪ੍ਰਚਾਰ ਕਰਕੇ ਸਰਕਾਰ ਬਣੀ ਆ ਤੇ ਅੱਜ ਇਹਨਾਂ ਚੀਜ਼ਾਂ ਤੇ ਚੁੱਪ ਬੈਠੀ ਆ। ਪਹਿਲਾਂ ਸਰਸੇ ਵਾਲੇ ਨੂੰ ਤੁਸੀਂ ਚੰਡੀਗੜ੍ਹ ਦੇ ਵਿੱਚ ਕੇਸ ਦੇ ਵਿੱਚ ਲੈ ਗਏ ਹੋ, ਉੱਥੇ ਉਹਨੂੰ ਕਤਲ ਦੇ ਕੇਸ 'ਚ ਬਰੀ ਕਰਤਾ। ਜਿਹੜੇ ਕੇਸ 'ਚ ਸਜ਼ਾ ਭੁਗਤ ਰਿਹਾ ਸੀ, ਕਤਲ ਦਾ ਕੇਸ ਸੀਗਾ, ਉਹਦੇ 'ਚੋਂ ਬਰੀ ਕਰਤਾ। ਹੋਰ 4 ਦਿਨਾਂ ਨੂੰ ਦੂਜੇ ਕੇਸਾਂ 'ਚੋਂ ਬਰੀ ਕਰ ਦੇਣਗੇ। ਉਸੇ ਤਰੀਕੇ ਨਾਲ ਹੀ ਬਾਈਬਲ ਕਲਾਂ ਦੇ ਵਿੱਚ ਗੋਲੀਆਂ ਚਲਾਉਣ ਵਾਲੇ ਲੋਕਾਂ ਨੂੰ ਤੁਸੀਂ ਚੰਡੀਗੜ੍ਹ ਦੇ ਵਿੱਚ ਜਿਹੜਾ ਅੱਜ ਕੇਸ ਆ ਬਾਈਬਲ ਕਲਾਂ ਤੋਂ ਤਬਦੀਲ ਕਰਕੇ ਚੰਡੀਗੜ੍ਹ, ਫਰੀਦਕੋਟ ਤੋਂ ਤਬਦੀਲ ਕਰਕੇ ਚੰਡੀਗੜ੍ਹ ਜਿਹੜਾ ਲੈ ਗਏ ਹੋ, ਇਹਦਾ ਸਿੱਧੀ ਮਨਸ਼ਾ ਜ਼ਾਹਰ ਹੁੰਦੀ ਹੈ ਸਰਕਾਰਾਂ ਦੀ ਤੇ ਇੱਥੋਂ ਦੇ ਸਿਸਟਮ ਦੀ ਕਿ ਇਹਨਾਂ ਦੋਸ਼ੀਆਂ ਨੂੰ ਇਹ ਬਰੀ ਕਰਨ ਜਾ ਰਹੇ ਨੇ। ਅੱਜ ਨਹੀਂ, ਹੋਰ ਥੋੜੇ ਦਿਨਾਂ ਦੇ ਵਿੱਚ ਆਪਾਂ ਨੂੰ ਖਬਰਾਂ ਮਿਲਣੀਆਂ ਬਰੀ ਕਰਨ ਦੀਆਂ। ਮੈਂ ਇੱਥੇ ਕਹਿਣਾ ਚਾਹੁੰਦਾ ਲੋਕਾਂ ਨੂੰ ਇਹ ਤੇ ਫੈਸਲਾ ਲੈਣ, ਨਿਰਣਾ ਕਰਨ ਕਿ ਲੋਕ ਕੁਰਸੀਆਂ ਦੇ ਕਾਬਿਲ ਹੈਗੇ ਆ ਕਿ ਨਹੀਂ ਹੈਗੇ ਆ। ਤੇ ਦੂਸਰਾ, ਐਡਵੋਕੇਟ ਜਨਰਲ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੁਸੀਂ, ਜਾਂ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੁਹਾਡੇ ਬਿਆਨ ਜਿੱਥੇ ਆਉਣੇ ਚਾਹੀਦੇ ਕਿ ਅਸੀਂ ਚੈਲੰਜ ਕਰਦੇ ਹਾਂ, ਅਸੀਂ ਨਹੀਂ ਹੋਣ ਦਿਆਂਗੇ, ਅਸੀਂ ਇਹਨੂੰ ਰੋਕਾਂਗੇ, ਤੁਸੀਂ ਚੁੱਪ ਬੈਠੇ ਹੋ। ਸੋ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਇਨਸਾਫ ਸਾਨੂੰ ਆਪਣੇ ਆਪ ਕਰਨਾ ਪੈਣਾ। ਇਹਨਾਂ ਲੋਕਾਂ ਨੂੰ ਜੇਲ੍ਹਾਂ 'ਚ ਬੰਦ ਕਰਨ ਦੀ ਬਜਾਏ ਇਹਨਾਂ ਦੀਆਂ ਐਪਲੀਕੇਸ਼ਨਾਂ ਤੇ ਸੁਣਵਾਈਆਂ ਕਰ ਰਹੀ ਹੈ ਸਰਕਾਰ। ਕੀ ਇਹਨਾਂ ਨੂੰ ਤਾਂ ਜਿਨ੍ਹਾਂ ਨੇ ਗੋਲੀਆਂ ਮਾਰੀਆਂ, ਜਿਨ੍ਹਾਂ ਨਾਲ ਸਿਕਿਉਰਿਟੀ ਅੱਜ ਵੀ 12 ਬੰਦੇ ਚੱਲਦੇ ਆ, ਤੁਸੀਂ ਹੋਰ ਲੈ ਲਓ 12 ਬੰਦੇ ਹੋਰ ਕਰ ਲਓ, 24 ਬੰਦੇ ਕਰ ਲਓ, 40 ਬੰਦੇ ਕਰ ਲਓ। ਇੱਕ ਬੰਦੇ ਦੀ ਐਪਲੀਕੇਸ਼ਨ ਤੇ ਉਹਦੇ ਹੱਲ ਨਿਕਲ ਸਕਦੇ ਆ, ਉਹਦੀਆਂ ਹਾਜ਼ਰੀਆਂ ਜਿਹੜੀਆਂ ਘਟ ਸਕਦੀਆਂ, ਉਹਨੂੰ ਅਦਾਲਤਾਂ 'ਚ ਘੱਟ ਬੁਲਾਇਆ ਜਾ ਸਕਦਾ ਜਾਂ ਉਹਨੂੰ ਇਹੋ ਜਿਹੇ ਫੈਸਲੇ ਸੁਣਾ ਕੇ ਜੇਲ੍ਹ 'ਚ ਬੰਦ ਕੀਤਾ ਜਾ ਸਕਦਾ। ਪਰ ਤੁਸੀਂ ਤਾਂ ਉਹਨਾਂ ਤੇ ਸੁਣਵਾਈਆਂ ਕਰਕੇ ਉਹਨਾਂ ਨੂੰ ਚੰਡੀਗੜ੍ਹ ਹੀ ਭੇਜ ਰਹੇ ਹੋ ਜਿੱਥੇ ਉਹਨਾਂ ਦੀ ਮਾਰਫਤ ਹੈ। ਚੰਡੀਗੜ੍ਹ ਦੇ ਵਿੱਚ ਹਾਈ ਕੋਰਟ ਦੇ ਵਿੱਚ ਮੈਨੂੰ ਇੱਕ ਗੱਲ ਦੱਸੋ ਕਿ ਇਹੋ ਜਿਹੇ ਕਿਹੜੇ ਉੱਥੇ ਜੱਜਾਂ ਕੋਲੇ ਇੰਨੀ ਵੇਲ ਆ ਕਿ ਉਹ ਜਿਹੜੀ ਫਰੀਦਕੋਟ ਦੇ ਵਿੱਚ ਬਹਿਸ ਹੁੰਦੀ ਹੈ 2-2 3-3 ਘੰਟੇ ਇਸ ਕੇਸ ਤੇ, ਉਹ ਚੰਡੀਗੜ੍ਹ ਬਹਿਸ ਕਰ ਸਕਣ। ਚੰਡੀਗੜ੍ਹ ਬੰਦਾ ਹਜੇ ਮਦਈ ਪੌੜੀਆਂ ਚੜ੍ਹਦਾ ਹੁੰਦਾ ਤੇ ਜੱਜ ਤਰੀਕ ਪਾ ਕੇ ਥੱਲੇ ਭੇਜ ਦਿੰਦਾ। 200-300 ਕਿਲੋਮੀਟਰ ਦਾ ਬੰਦਾ ਸਫ਼ਰ ਕਰਕੇ ਜਾਂਦਾ, ਚੰਡੀਗੜ੍ਹ ਤਰੀਕ ਆ ਤੇ ਉੱਥੇ ਜੱਜ ਜਦੋਂ ਨੂੰ ਪੌੜੀਆਂ ਤੇ ਤਾਂ ਚੜ੍ਹ ਕੇ ਉਹਦੀ ਕੋਰਟ 'ਚ ਲੱਭਦੇ ਆ, ਕੋਰਟ 'ਚ ਜਾਂਦੇ ਆ, ਉਹਨੂੰ ਨੂੰ ਜੱਜ ਦਾ ਪੀਏ ਜਾਂ ਜਿਹੜਾ ਉੱਥੇ ਬੈਠਾ ਹੁੰਦਾ ਉਹ ਤਰੀਕ ਪਾ ਕੇ ਅੱਗੇ ਥੱਲੇ ਭੇਜ ਦਿੰਦਾ ਵੀ ਇਹਦੀ ਤਰੀਕ ਪੈ ਗਈ। ਸੋ ਉੱਥੇ ਤਾਂ ਆਹ ਹਾਲ ਹੋਣਾ। ਅਸੀਂ ਕਿੱਧਰ ਆਪਣੇ 150-200 ਬੰਦੇ ਨੂੰ ਗਵਾਹੀਆਂ ਦੇ ਲਈ ਚੰਡੀਗੜ੍ਹ ਲੈ ਕੇ ਜਾਵਾਂਗੇ। ਸੋ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਆਪਾਂ ਇਹਨਾਂ ਦੇ ਚਿਹਰੇ ਪਰਖੀਏ,
ਇਹਨਾਂ ਦੇ ਚਿਹਰਿਆਂ ਤੋਂ ਨਕਾਬ ਆ ਜਿਹੜੇ ਲਾਉਣੇ ਪੈਣਗੇ ਸਾਨੂੰ, ਤੇ ਇਹਨਾਂ ਨੂੰ ਜਿਹੜਾ ਮੂੰਹ ਦੀ ਖਾਣੀ ਪਊਗੀ, ਜਿਹੜੇ 24 ਘੰਟਿਆਂ ਦੇ ਵਿੱਚ ਲਾਰੇ ਲਾ ਕੇ ਲੋਕਾਂ ਨੂੰ ਮੂਰਖ ਬਣਾ ਕੇ ਸੱਤਾ ਦੇ ਵਿੱਚ ਬੈਠੇ ਆ। ਤੇ ਅੱਜ ਇਹਨਾਂ ਨੂੰ ਸੱਤਾ ਦਾ ਏਡਾ ਨਸ਼ਾ ਹੋਇਆ ਕਿ ਇਹਨਾਂ ਨੂੰ ਇਹ ਕੇਸ ਹੀ ਨਿੱਕੇ ਲੱਗਦੇ ਆ। ਇਹਨਾਂ ਨੂੰ ਇਹ ਬੰਦੇ ਮਰਿਆਂ ਦੀ ਗੱਲ ਕਰਨਾ ਵੀ ਠੀਕ ਨਹੀਂ ਲੱਗਦਾ। ਸੋ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਬੇਨਤੀਆਂ ਪ੍ਰਵਾਨ ਕਰੋ ਜੀ। ਸ਼ੰਭੂ ਸਰਹੱਦ ਤੇ ਤਣਾਅ ਇੱਕ ਵਾਰ ਫਿਰ ਵੱਧ ਸਕਦਾ ਹੈ, ਕਿਉਂਕਿ ਸ਼ੰਭੂ ਮੋਰਚੇ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਅੱਜ ਸਾਂਝੇ ਕੀਤੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਸੂਬੇ ਭਰ ਦੇ ਕਿਸਾਨ 2 ਜੂਨ ਨੂੰ ਆਪਣੇ ਟਰੈਕਟਰਾਂ ਤੇ ਟਰਾਲੀਆਂ ਤੇ ਮੋਰਚੇ ਵਾਲੀ ਥਾਂ ਵੱਲ ਵਧਣਗੇ। ਪੰਧੇਰ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਚੋਣਾਂ ਵਿੱਚ ਨਫ਼ਰਤ ਦੀ ਦੁਕਾਨ ਬੰਦ ਕਰਨ। ਉਹਨਾਂ ਭਾਜਪਾ ਤੇ ਆਰਐਸਐਸ ਤੇ ਆਮ ਚੋਣਾਂ ਜਿੱਤਣ ਲਈ ਹਿੰਦੂਆਂ, ਸਿੱਖਾਂ ਤੇ ਦਲਿਤਾਂ ਤੇ ਉੱਚ ਵਰਗ ਵਿੱਚ ਪਾੜਾ ਪੈਦਾ ਕਰਨ ਦਾ ਦੋਸ਼ ਵੀ ਲਗਾਇਆ। ਕਿਸਾਨ ਆਗੂ ਨੇ ਕਿਹਾ ਕਿ ਭਾਜਪਾ ਆਗੂਆਂ ਨੇ ਕਿਸਾਨਾਂ ਨੂੰ ਉਹਨਾਂ ਦੇ ਆਗੂਆਂ ਨੂੰ ਫਸਾਉਣ ਅਤੇ ਚੋਣਾਂ ਖਤਮ ਹੋਣ ਤੋਂ ਬਾਅਦ ਡਿਬਰੂਗੜ੍ਹ ਜੇਲ੍ਹ ਭੇਜਣ ਦੀਆਂ ਧਮਕੀਆਂ ਦਿੱਤੀਆਂ ਹਨ। ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦਾ ਇਹ ਧਰਨਾ 13 ਫਰਵਰੀ ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 22 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚ 22 ਸਾਲਾ ਨੌਜਵਾਨ ਸ਼ੁਭਕਰਨ ਸਿੰਘ ਵੀ ਸ਼ਾਮਿਲ ਹੈ। ਦੋਵਾਂ ਫੋਰਮਾਂ ਵੱਲੋਂ ਹਰਿਆਣੇ ਦੇ ਬਾਰਡਰਾਂ ਤੇ ਅੰਦੋਲਨ ਚੱਲਦੇ ਨੂੰ 110 ਦਿਨ ਹੋ ਗਏ। ਹਰਿਆਣੇ ਦੇ ਬਾਰਡਰਾਂ ਤੇ ਕਿਉਂ? ਦੇਸ਼ ਦੀ ਨਰਿੰਦਰ ਮੋਦੀ ਸਰਕਾਰ ਨੇ ਸਾਨੂੰ ਦਿੱਲੀ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਕਿਸਾਨਾਂ ਮਜ਼ਦੂਰਾਂ ਨੂੰ ਪ੍ਰਦਰਸ਼ਨ ਕਰਨ ਦਾ ਹੱਕ ਨਹੀਂ ਦਿੱਤਾ ਔਰ ਸਾਨੂੰ ਰੋਕਣ ਲਈ ਲਗਭਗ 3-4 ਨੈਸ਼ਨਲ ਹਾਈਵੇ ਪੰਜਾਬ ਦੇ ਉਹਨਾਂ ਤੇ ਦੀਵਾਰਾਂ ਕੱਢੀਆਂ ਹੋਈਆਂ ਵਾ ਔਰ ਕਿੱਲਾਂ ਦੀ ਫਸਲ ਅਗਾਈ ਹੋਈ ਆ ਤੇ ਅਰਧ ਸੈਨਿਕ ਫੋਰਸ ਉੱਥੇ ਖੜੇ ਹੈਗੇ ਆ ਔਰ ਸਾਡੇ ਤੇ ਜਿਹੜਾ ਜ਼ਬਰ ਕੀਤਾ ਉਹ ਜ਼ਬਰ ਦੇ ਵਿੱਚ ਐਸਐਲਆਰ ਦੀਆਂ ਗੋਲੀਆਂ ਚਲਾਈਆਂ ਗਈਆਂ, 12 ਬੋਰ ਦੀਆਂ ਗੋਲੀਆਂ, ਰਬੜ ਦੀਆਂ ਗੋਲੀਆਂ, ਹੰਝੂ ਗੈਸ ਤੇ ਜ਼ਹਿਰੀਲੀਆਂ ਗੈਸਾਂ। ਪੁਲਿਸ, ਅਰਧ ਸੈਨਿਕ ਫੋਰਸ ਤੇ ਆਰਐਸ ਦੇ ਗੁੰਡੇ ਬਾਰਡਰਾਂ ਦੇ ਅੰਦਰ ਵੜ ਕੇ ਸਾਡੇ ਟਰੈਕਟਰ, ਸਾਡੀਆਂ ਮਸ਼ੀਨਰੀਆਂ ਤੋੜ ਕੇ ਗਏ ਆ। ਉਹਦੇ ਵਿੱਚ ਅਸੀਂ ਸ਼ਹੀਦ ਸੁਭਕਰਨ 22 ਸਾਲ ਦਾ ਨੌਜਵਾਨ ਜਿਹਨੂੰ ਮੋਦੀ ਸਰਕਾਰ ਨੇ ਗੋਲੀ ਮਾਰੀ, ਉਹ ਸ਼ਹੀਦ ਹੋ ਗਿਆ। 450 ਕਿਸਾਨ ਜ਼ਖਮੀ ਹੋਇਆ ਵਾ। ਬਹੁਤ ਸਾਰਿਆਂ ਦੀਆਂ ਅੱਖਾਂ ਤੇ ਲੱਤਾਂ ਬਾਹਾਂ ਦਾ ਨੁਕਸਾਨ ਹੋ ਗਿਆ ਵਾ। ਇਹ ਕਿਉਂ ਕੀਤਾ ਗਿਆ? ਵੀ ਜਿਹੜੀ ਪਿਛਲੇ 10 ਸਾਲਾਂ ਵਿੱਚ ਨਾਗਪੁਰ ਤੋਂ ਦਿਸ਼ਾ ਨਿਰਦੇਸ਼ਿਤ ਨਫ਼ਰਤ ਦੀ ਰਾਜਨੀਤੀ ਹੋ ਰਹੀ ਆ, ਉਹਦਾ ਸਭ ਤੋਂ ਵੱਡਾ ਸਬੂਤ ਹਰਿਆਣੇ ਦੇ ਬਾਰਡਰਾਂ ਤੇ ਮਿਲਿਆ ਹੈਗਾ। ਔਰ ਸਾਡਾ ਕਸੂਰ ਕੀ ਸੀਗਾ? ਅਸੀਂ ਦੇਸ਼ ਦੀ ਸੱਤਾ ਦੇ ਸਾਹਮਣੇ, ਮੋਦੀ ਸਰਕਾਰ ਦੇ ਸਾਹਮਣੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਦੀ ਮੰਗ ਰੱਖੀ। ਇਹ ਕਸੂਰ ਸੀ? ਜਾਂ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰੋ, ਤੁਸੀਂ ਕਾਰਪੋਰੇਟਾਂ ਦਾ 14,57,000 ਕਰੋੜ ਦਾ ਕਰਜ਼ਾ ਮਾਫ ਕਰਤਾ, ਸਾਡੇ ਬਾਰੇ ਕਿਉਂ ਨਹੀਂ ਹੈਗਾ? ਤੁਹਾਡਾ ਵਾਅਦਾ ਵੀ ਸੀ। ਅਸੀਂ ਇਹ ਮੰਗ ਰੱਖੀ ਵੀ ਲਖੀਮਪੁਰ ਖੀਰੀ ਦਾ ਜਿਹੜਾ ਕਾਤਲ ਹੈ ਅਜੇ ਮਿਸ਼ਰਾ ਟੈਣੀ, ਉਹਨੂੰ ਸਜ਼ਾ ਦਿਓ, ਤੁਸੀਂ ਟਿਕਟ ਦੇ ਕੇ ਨਵਾਜ਼ਤਾ। ਇਹ ਸਾਡਾ ਕਸੂਰ ਸੀ। ਸਾਡਾ ਇਹ ਕਸੂਰ ਸੀ ਕਿ ਅਸੀਂ ਗਰੀਬ ਮਜ਼ਦੂਰ ਲਈ 200 ਦਿਨ ਰੁਜ਼ਗਾਰ ਮੰਗ ਰਹੇ ਹਾਂ, 700 ਦਿਹਾੜੀ ਮੰਗ ਰਹੇ ਹਾਂ, ਤਾਂ ਸਾਡੇ ਤੇ ਜ਼ੁਲਮ ਕੀਤੇ ਗਏ। ਭਰਾਵੋ, ਵੋਟਾਂ ਜਿੱਥੇ ਮਰਜ਼ੀ ਪਾਇਓ, ਪਰ ਦੇਸ਼ ਵਿੱਚ ਨਫ਼ਰਤ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਜਿਹੜੀ ਨਫ਼ਰਤ ਦੀ ਰਾਜਨੀਤੀ ਕਰ ਰਹੇ ਯਾਰ ਪੰਜਾਬ ਵਿੱਚ, ਸਾਨੂੰ ਧਮਕੀਆਂ ਦੇ ਰਹੇ ਆ। ਕਹਿੰਦੇ 1 ਜੂਨ ਲੰਘ ਲੈਣ ਦੋ, ਤੁਹਾਡੇ ਨਾਲ ਵੇਖਾਂਗੇ। ਕਹਿੰਦੇ ਤੁਹਾਨੂੰ ਡਿਬੜੂਗੜ੍ਹ ਭੇਜ ਦਾਂਗੇ। ਇਹ ਦਾਅਵੇ ਠੋਕ ਰਹੇ ਸਾਡੇ ਖਿਲਾਫ। ਤੁਸੀਂ ਦੇਖ ਲਿਓ ਔਰ ਯਾਦ ਰੱਖਿਓ, 110 ਦਿਨ ਤੋਂ ਦੇਸ਼ ਦਾ ਕਿਸਾਨ ਮਜ਼ਦੂਰ ਤਕਰੀਬਨ ਇਹ ਵੇਲੇ 46-47 ਡਿਗਰੀ ਟੈਂਪਰੇਚਰ ਵਿੱਚ ਉੱਥੇ ਤੁਹਾਡੇ ਲਈ, ਕਿਸਾਨਾਂ ਮਜ਼ਦੂਰਾਂ ਲਈ ਸੰਘਰਸ਼ ਕਰ ਰਿਹਾ ਹੈਗਾ। ਮੈਂ ਪੰਜਾਬ ਦੇ ਵਪਾਰੀਆਂ ਨੂੰ ਯਾਦ ਕਰਾਉਂਗਾ ਵੀ ਕਰੋਨਾ ਕਾਲ ਦੇ ਵਿੱਚ ਜਦੋਂ ਵਪਾਰ ਸਾਰਾ ਖਤਮ ਕਰ ਦਿੱਤਾ ਗਿਆ, ਅਜੇ ਤੱਕ ਤੁਹਾਨੂੰ ਧੇਲਾ ਨਹੀਂ ਦਿੱਤਾ ਗਿਆ। ਇਹ ਅਜਾੜਾ ਯਾਦ ਰੱਖਿਓ ਕਿੰਨਾ ਨੇ ਕੀਤਾ ਸੀ। ਪ੍ਰਵਾਸੀ ਮਜ਼ਦੂਰ ਜਦੋਂ ਪੰਜਾਬ ਚੋਂ ਜਾ ਰਹੇ ਸੀ, ਜਿਵੇਂ ਹਰਿਆਣੇ ਦੇ ਬਾਰਡਰ ਤੇ ਉਹਨਾਂ ਨੂੰ ਪੁਲਿਸ ਨੇ ਡਾਂਗ ਫੇਰ ਕੇ ਪਸ਼ੂਆਂ ਵਾਂਗ ਪੰਜਾਬ 'ਚ ਧੱਕਿਆ ਸੀ। ਇਹ ਗੱਲ ਵੀ ਯਾਦ ਰੱਖਿਓ। ਅਸੀਂ ਚਾਹੁੰਦੇ ਆ ਵੀ ਜਿਹੜਾ ਦੇਸ਼ ਦੇ ਵਿੱਚ ਕਾਰਪੋਰੇਟ ਘਰਾਣੇ ਖੇਤੀ ਨੀਤੀ, ਰੁਜ਼ਗਾਰ ਖੋਣ ਦੀ ਨੀਤੀ ਬਣਾ ਰਹੇ, ਉਹ ਨੀਤੀ ਖਤਮ ਹੋਣੀ ਚਾਹੀਦੀ ਆ। ਖੇਤੀ ਸੈਕਟਰ, ਸਾਡੀ ਮੰਡੀ,
ਕਾਰਪੋਰੇਟਾਂ ਦੇ ਹਵਾਲੇ ਜਿਹੜੇ ਕਰਨ ਜਾ ਰਹੇ ਆ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ। ਇੱਥੋਂ ਤੱਕ ਵੀ ਜਿਹੜੇ ਆਪਣੀਆਂ ਵੋਟਾਂ ਵਾਸਤੇ ਹਿੰਦੂਆਂ ਸਿੱਖਾਂ ਦੀ ਭਾਈਚਾਰਕ ਸਾਂਝ 'ਚ ਪਾੜਾ ਪਾ ਰਹੇ ਆ ਉਹਨਾਂ ਨੂੰ ਧਿਆਨ 'ਚ ਰੱਖਿਓ। ਜਿਹੜੇ ਦਲਿਤਾਂ ਸਵਰਨਾਂ ਨੂੰ ਆਪੋ 'ਚ ਉਹਦੀ ਲੜਾਉਣ ਬਾਰੇ ਸੋਚ ਰਹੇ ਆ ਉਹਨਾਂ ਬਾਰੇ ਧਿਆਨ 'ਚ ਰੱਖਿਓ। ਵੋਟਾਂ ਜਿੱਥੇ ਮਰਜ਼ੀ ਪਾਇਓ। 2 ਜੂਨ ਨੂੰ ਪੰਜਾਬ ਦੇ ਵਿੱਚੋਂ ਉੱਤਰ ਭਾਰਤ ਦੇ ਰਾਜਾਂ ਤੋਂ ਵੱਡੇ ਜਥੇ ਸ਼ੰਭੂ ਖਨੌਰੀ ਤੇ ਹੋਰਨਾਂ ਬਾਰਡਰਾਂ ਨੂੰ ਜਾਣਗੇ। ਟਰੈਕਟਰ ਟਰਾਲੀਆਂ ਲੈ ਕੇ ਵੱਧ ਤੋਂ ਵੱਧ ਜਿਹੜਾ ਵਾ ਉਹਦੇ ਵਿੱਚ ਸਹਿਯੋਗ ਦਿਓ। ਸਰਦਾਰ ਸਿਮਰਨਜੀਤ ਸਿੰਘ ਮਾਨ ਐਮਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ 6 ਜੂਨ ਦੇ ਘੱਲੂਘਾਰੇ ਦੇ ਮਹਾਨ ਸ਼ਹੀਦੀ ਦਿਹਾੜੇ ਤੇ ਸਮੁੱਚੀ ਸਿੱਖ ਕੌਮ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਣ ਵਾਲੀ ਅਰਦਾਸ ਦੇ ਉਲਟ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਚੌਂਕ ਮਹਿਤਾ ਵਿਖੇ ਵੱਖਰੀ ਅਰਦਾਸ ਕਰਨ ਦੇ ਅਮਲਾਂ ਉੱਤੇ ਗਹਿਰਾ ਦੁੱਖ ਜ਼ਾਹਰ ਕੀਤਾ ਹੈ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਤੇ ਸਰਵਉੱਚਤਾ ਤੋਂ ਮੂੰਹ ਮੋੜਨ ਵਾਲੀ ਕਾਰਵਾਈ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਕਿਸੇ ਇੱਕ ਟਕਸਾਲ ਡੇਰੇ ਜਾਂ ਕਿਸੇ ਇੱਕ ਪਰਿਵਾਰ ਦੇ ਨਹੀਂ ਹੁੰਦੇ, ਬਲਕਿ ਸ਼ਹੀਦ ਹਮੇਸ਼ਾ ਸਮੁੱਚੀ ਕੌਮ ਦੇ ਹੁੰਦੇ ਹਨ ਅਤੇ ਉਹਨਾਂ ਦੇ ਦਿਹਾੜੇ ਕੌਮ ਦੇ ਸੈਂਟਰਲ ਧਾਰਮਿਕ ਸਥਾਨਾਂ ਸ਼੍ਰੀ ਅਕਾਲ ਤਖਤ ਸਾਹਿਬ ਵਰਗੀ ਮਹਾਨ ਸੰਸਥਾ ਉੱਤੇ ਹੀ ਮਨਾ ਕੇ ਅਸੀਂ ਜਿੱਥੇ ਕੌਮ ਦੀ ਸਮੁੱਚੀ ਇਕੱਤਰਤਾ ਨੂੰ ਕਾਇਮ ਰੱਖ ਸਕਦੇ ਹਾਂ, ਉੱਥੇ ਆਪਣੇ ਮਹਾਨ ਤਖਤਾਂ ਦੇ ਸਤਿਕਾਰ ਮਾਣ ਵਿੱਚ ਵੀ ਵਾਧਾ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਜਦੋਂ 1984 ਦੇ ਸ਼ਹੀਦੀ ਸਾਕੇ ਤੋਂ ਬਾਅਦ ਸ਼ਹੀਦਾਂ ਦੀ ਆਤਮਾ ਦੀ ਸ਼ਾਂਤੀ ਲਈ ਉਹਨਾਂ ਨੂੰ ਯਾਦ ਕਰਦੇ ਹੋਏ ਨਿਰੰਤਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੀ ਕੌਮ ਇਕੱਠੀ ਹੋ ਕੇ ਅਰਦਾਸ ਕਰਦੀ ਆ ਰਹੀ ਹੈ ਤਾਂ ਕੁਝ ਸਮੇਂ ਤੋਂ ਚੌਂਕ ਮਹਿਤਾ ਵਿਖੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੂਮਾ ਵੱਲੋਂ ਵੱਖਰਾ ਇਕੱਠ ਕਰਨ ਦੀਆਂ ਕਾਰਵਾਈਆਂ ਨਹੀਂ ਹੋਣੀਆਂ ਚਾਹੀਦੀਆਂ, ਬਲਕਿ ਐਸਜੀਪੀਸੀ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਦਰਬਾਰ ਸਾਹਿਬ ਵਿਖੇ ਅਜਿਹੇ ਮਹਾਨ ਦਿਹਾੜਿਆਂ ਤੇ ਸੰਗਤ ਨੂੰ ਸਹੀ ਜਗ੍ਹਾ ਦੇਣ, ਅਮਨ ਚੈਨ ਕਾਇਮ ਰੱਖਣ ਲਈ ਆਪਣੀ ਟਾਸਕ ਫੋਰਸ ਦੀ ਸੇਵਾ ਭਾਵ ਨਾਲ ਜ਼ਿੰਮੇਵਾਰੀਆਂ ਨਿਭਾਉਣ, ਨਾ ਕਿ ਸੈਂਟਰਲ ਦੇ ਹੁਕਮਾਂ ਤੇ ਸ਼੍ਰੀ ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸੈਂਟਰਲ ਫੋਰਸਾਂ ਜਾਂ ਚਿੱਟ ਕੱਪੜਿਆਂ ਵਿੱਚ ਪੁਲਿਸ ਨੂੰ ਸ਼੍ਰੀ ਦਰਬਾਰ ਸਾਹਿਬ ਦੀ ਹਦੂਦ ਅੰਦਰ ਬਿਲਕੁਲ ਦਾਖਲ ਹੋਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ, ਤਾਂ ਜੋ ਸਿੱਖੀ ਮਰਿਆਦਾਵਾਂ ਰਹੁ ਰੀਤੀਆਂ ਦਾ ਪੂਰਨ ਤੌਰ ਤੇ ਸਤਿਕਾਰ ਤੇ ਪਾਲਣਾ ਵੀ ਹੁੰਦਾ ਰਹੇ ਅਤੇ ਸਿੱਖ ਕੌਮ ਵਿਰੋਧੀ ਤਾਕਤਾਂ ਖੁਦ ਹੀ ਸਾਜ਼ਿਸ਼ਾਂ ਰਚ ਕੇ ਸ਼੍ਰੀ ਦਰਬਾਰ ਸਾਹਿਬ ਦੇ ਮਹਾਨ ਸਥਾਨ ਵਿਖੇ ਹੁੱਲੜਬਾਜ਼ੀ ਕਰਕੇ ਖਾਲਸਾ ਪੰਥ ਤੇ ਸਾਡੇ ਮਹਾਨ ਤਖਤਾਂ ਦੇ ਸਤਿਕਾਰ ਨੂੰ ਠੇਸ ਪਹੁੰਚਾਉਣ ਵਿੱਚ ਕਤਈ ਕਾਮਯਾਬ ਨਾ ਹੋ ਸਕਣ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਮਦਮੀ ਟਕਸਾਲ ਚੌਂਕ ਮਹਿਤਾ ਖਾਲਸਾ ਪੰਥ ਦੀ ਸਮੁੱਚੀ ਏਕਤਾ ਅਤੇ ਆਪਣੀਆਂ ਸ਼੍ਰੀ ਅਕਾਲ ਤਖਤ ਸਾਹਿਬ ਵਰਗੀਆਂ ਮਹਾਨ ਸੰਸਥਾਵਾਂ ਦੇ ਵੱਡੇ ਸਤਿਕਾਰ ਮਾਣ ਨੂੰ ਕਿਸੇ ਤਰ੍ਹਾਂ ਠੇਸ ਨਾ ਪਹੁੰਚਾਉਂਦਿਆਂ ਹੋਇਆਂ ਸਮੂਹਿਕ ਤੌਰ ਤੇ ਅਜਿਹਾ ਪ੍ਰਬੰਧ ਕਰਨਗੀਆਂ ਜਿਸ ਨਾਲ ਇਹ ਮਹਾਨ ਦਿਹਾੜਾ ਹਰ ਸਾਲ 6 ਜੂਨ ਨੂੰ ਸਮੂਹਿਕ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਮਹਾਨ ਸਥਾਨ ਉੱਤੇ ਹੀ ਮਨਾਇਆ ਜਾਵੇ ਅਤੇ ਕੌਮ ਵਿੱਚ ਕਿਸੇ ਤਰ੍ਹਾਂ ਦੀ ਦੁਵਿਧਾ ਪੈਦਾ ਨਾ ਹੋਵੇ। ਲੋਕ ਸਭਾ ਚੋਣਾਂ ਦੇ 7ਵੇਂ ਤੇ ਅੰਤਿਮ ਗੇੜ ਤਹਿਤ 7 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਇੱਕ ਸੀਟ ਸਮੇਤ ਕੁੱਲ 57 ਸੀਟਾਂ ਤੇ 1 ਜੂਨ ਨੂੰ ਵੋਟਾਂ ਪੈਣਗੀਆਂ। ਅੰਤਿਮ ਗੇੜ ਤਹਿਤ ਪੰਜਾਬ ਦੀਆਂ 13, ਹਿਮਾਚਲ ਪ੍ਰਦੇਸ਼ ਦੀਆਂ 4, ਉੱਤਰ ਪ੍ਰਦੇਸ਼ ਦੀਆਂ 13, ਬਿਹਾਰ ਦੀਆਂ 8, ਉੜੀਸਾ ਦੀਆਂ 6 ਅਤੇ ਝਾਰਖੰਡ ਦੀਆਂ 3 ਲੋਕ ਸਭਾ ਸੀਟਾਂ ਤੇ ਵੋਟਾਂ ਪੈਣੀਆਂ ਹਨ। ਹਿਮਾਚਲ ਦੀਆਂ 6 ਵਿਧਾਨ ਸਭਾ ਸੀਟਾਂ ਤੇ ਜ਼ਿਮਨੀ ਚੋਣ ਵੀ 1 ਜੂਨ ਨੂੰ ਹੋਵੇਗੀ। 28 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚਲੀਆਂ 486 ਸੀਟਾਂ ਤੇ VOTING ਪਹਿਲਾਂ ਹੀ ਹੋ ਚੁੱਕੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਨੇ ਦੱਸਿਆ ਕਿ ਬੀਤੇ ਸਮੇਂ ਵਿੱਚ ਰੋਜ਼ ਐਵੇਨਿਊ ਕੋਰਟ ਵਿੱਚ 1984 ਕਤਲੇਆਮ ਦੇ ਮਾਮਲੇ ਦੀ ਚੱਲ ਰਹੀ ਸੁਣਵਾਈ ਦੌਰਾਨ ਕਾਂਗਰਸੀ ਆਗੂ ਸੱਜਣ ਕੁਮਾਰ ਖਿਲਾਫ ਲੱਗੀ ਧਾਰਾ 302 ਅਤੇ 325 ਖਤਮ ਕਰ ਦਿੱਤੀਆਂ ਗਈਆਂ ਸਨ। ਉਨ੍ਹਾਂ ਇਸ ਮਾਮਲੇ ਵਿੱਚ ਦਿੱਲੀ ਦੇ ਉਪ ਰਾਜਪਾਲ ਨੂੰ ਸਾਰੇ ਵੇਰਵੇ ਦੇ ਕੇ ਦੱਸਿਆ ਸੀ ਕਿ ਇਹ ਸਿੱਖ ਨਸਲਕੁਸ਼ੀ ਦਾ ਮਾਮਲਾ ਹੈ ਜਿਸ ਵਿੱਚ ਰੰਗਾਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮਗਰੋਂ ਥਾਣਾ ਵਿਕਾਸਪੁਰੀ ਵਿੱਚ 1992 ਵਿੱਚ FIR ਨੰਬਰ 22792 ਤੇ FIR ਨੰਬਰ 26492 ਥਾਣਾ ਦਰਜ ਹੋਈਆਂ ਸਨ। ਆਗੂਆਂ ਨੇ ਦੱਸਿਆ ਕਿ ਸੱਜਣ ਕੁਮਾਰ 1984 ਦੀ ਸਿੱਖ ਨਸਲਕੁਸ਼ੀ ਦੌਰਾਨ ਜਿਸ ਭੀੜ ਦੀ ਅਗਵਾਈ ਕਰ ਰਿਹਾ ਸੀ ਉਸਨੇ ਸੋਹਣ ਸਿੰਘ ਤੇ ਅਵਤਾਰ ਸਿੰਘ ਨਾਮ ਦੇ 2 ਸਿੱਖਾਂ ਦਾ ਕਤਲ ਕੀਤਾ ਸੀ। ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਦਿੱਤੀ ਗਈ ਅਰਜ਼ੀ ਦਾ ਨੋਟਿਸ ਲੈਂਦਿਆਂ ਉਪ ਰਾਜਪਾਲ ਨੇ ਵਿਸ਼ੇਸ਼ ਜਾਂਚ ਟੀਮ ਨੂੰ ਸੱਜਣ ਕੁਮਾਰ ਖਿਲਾਫ ਹਾਈ ਕੋਰਟ ਵਿੱਚ ਅਪੀਲ ਦਾਇਰ ਕਰਨ ਲਈ ਕਿਹਾ ਸੀ। ਦਿੱਲੀ ਤੋਂ ਸਾਨ ਫਰਾਂਸਿਸਕੋ ਜਾਣ ਵਾਲੀ 에ਅਰ ਇੰਡੀਆ ਦੀ ਉਡਾਣ ਵੀਰਵਾਰ ਨੂੰ 20 ਘੰਟੇ ਤੋਂ ਵੱਧ ਦੇਰੀ ਨਾਲ ਚੱਲੀ, ਜਿਸ ਕਾਰਨ ਕੁਝ ਲੋਕ ਬਿਨਾਂ 에ਅਰ ਕੰਡੀਸ਼ਨ ਦੇ ਜਹਾਜ਼ ਦੇ ਅੰਦਰ ਉਡੀਕ ਕਰਦੇ ਹੋਏ ਬੇਹੋਸ਼ ਹੋ ਗਏ। ਕਈਆਂ ਨੇ ਆਪਣੀ ਦੁਰਦਸ਼ਾ X ਤੇ ਵੀ ਪੋਸਟ ਕੀਤੀ। 에ਅਰ ਇੰਡੀਆ ਦੀ ਫਲਾਈਟ AI-183 ਨੇ 30 ਮਈ ਨੂੰ ਬਾਅਦ ਦੁਪਹਿਰ 3:20 ਤੇ ਦਿੱਲੀ ਤੋਂ ਸਾਨ ਫਰਾਂਸਿਸਕੋ ਲਈ ਉਡਾਨ ਭਰਨੀ ਸੀ, ਪਰ ਕਈ ਘੰਟਿਆਂ ਦੀ ਦੇਰੀ ਤੋਂ ਬਾਅਦ ਇਸ ਨੇ ਅੱਜ 31 ਮਈ ਨੂੰ ਸਵੇਰੇ 11 ਵਜੇ ਦਿੱਲੀ 에ਅਰਪੋਰਟ ਤੋਂ ਉਡਾਨ ਭਰੀ।
ਯਾਤਰੀਆਂ ਨੇ ਦਾਅਵਾ ਕੀਤਾ ਕਿ ਉਡਾਣ ਵਿੱਚ 20 ਘੰਟੇ ਤੋਂ ਵੱਧ ਦੇਰੀ ਹੋਈ ਅਤੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਯਾਤਰੀਆਂ ਨੂੰ ਜਹਾਜ਼ ਵਿੱਚ ਚੜ੍ਹਨ ਅਤੇ 에ਅਰ ਕੰਡੀਸ਼ਨਿੰਗ ਤੋਂ ਬਿਨਾਂ ਬੈਠਣ ਲਈ ਮਜਬੂਰ ਕੀਤਾ ਗਿਆ। ਕੁਝ ਲੋਕਾਂ ਦੇ ਬੇਹੋਸ਼ ਹੋਣ ਤੋਂ ਬਾਅਦ ਯਾਤਰੀਆਂ ਨੂੰ ਜਹਾਜ਼ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਦਿੱਤੀ ਗਈ। ਯਾਤਰੀਆਂ ਨੇ ਆਪਣੀ ਪੋਸਟਾਂ ਵਿੱਚ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤਿਰਾਦਿੱਤਿਆ ਸਿੰਧੀਆ ਨੂੰ ਟੈਗ ਕੀਤਾ ਅਤੇ ਪੂਰੀ ਘਟਨਾ ਨੂੰ ਅਣਮਨੁੱਖੀ ਕਰਾਰ ਦਿੱਤਾ।